ਕੈਲੀਫੋਰਨੀਆ ਦੀ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਈਡੀਡੀ ਡਿਪਾਰਟਮੈਂਟ ਦੀ ਹੁਣ ਯੂਐਸ ਦੀ ਕਾਂਗਰਸ ਆ ਉਹ ਇਨਵੈਸਟੀਗੇਟ ਕਰ ਸਕਦੀ ਆ ਕਿਉਂਕਿ ਯੂਐਸ ਕਾਂਗਰਸ ਹੁਣ ਰਿਪਬਲਿਕਨ ਦੇ ਹੱਥ ਵਿੱਚ ਆ ਗਈ ਆ। ਜਿਹੜਾ ਹਾਊਸ ਸਪੀਕਰ ਆ ਉਹ ਰਿਪਬਲਿਕਨ ਹੈਗਾ। ਕੈਲੀਫੋਰਨੀਆ ਦੀ ਈਡੀਡੀ ਡਿਪਾਰਟਮੈਂਟ ਦੇ ਵਿੱਚ 30 ਤੋਂ ਲੈ ਕੇ 35 ਬਿਲੀਅਨ ਡਾਲਰ ਦਾ ਜੋ ਫਰਾਡ ਹੋਇਆ ਸੀ ਜੀ। ਪਿਛਲੀਆਂ ਪੈਂਡੈਮਿਕ ਦੇ ਦੌਰਾਨ, ਕਿਉਂਕਿ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਵੀ ਸੀਗੇ, ਹੋਰ ਮੁਲਕਾਂ ਸੀ, ਉਹਨਾਂ ਦੇ ਨਾਂ ਦੇ ਉੱਤੇ ਝੂਠੀਆਂ ਜਿਹੜੀਆਂ ਆ ਉਹ ਚੈੱਕ ਲੈ ਗਏ ਹੈਗੇ। ਤੇ ਕੈਲੀਫੋਰਨੀਆ ਸਟੇਟ ਏਜੰਸੀ ਇਸ ਨੂੰ ਈਵਨ ਨਿਊਜ਼ਪੇਪਰਸ ਨੇ ਵੀ ਦੱਸਿਆ ਸੀ ਵੀ 20 ਬਿਲੀਅਨ ਤੋਂ ਲਾ ਕੇ 32.6 ਬਿਲੀਅਨ ਡਾਲਰ ਤੱਕ ਫਰੋਜੂਲੈਂਟ ਪੇਮੈਂਟਸ ਕੀਤੀਆਂ ਗਈਆਂ। ਤੇ ਉੱਥੇ ਜੋ EMPLOYEE ਕੰਮ ਕਰਦੇ ਆ ਉਹਨਾਂ ਦਾ ਕੀ ਸਿਸਟਮ ਸੀ, ਇੰਨਾ ਜ਼ਿਆਦਾ ਜਿਹੜਾ ਫਰਾਡ ਆ ਉਹ ਕਿਵੇਂ ਹੋ ਗਿਆ। ਤੇ ਫੈਡਰਲ ਗਵਰਨਮੈਂਟ ਨੇ ਇੱਕ ਨਵਾਂ ਪ੍ਰੋਗਰਾਮ ਕ੍ਰੀਏਟ ਕੀਤਾ ਸੀ ਸੈਲਫ ਇੰਪਲਾਇਡ ਲੋਕਾਂ ਨੂੰ ਵੀ ਜਾਂ ਕੰਟਰੈਕਟ ਵਰਕਰਸ ਨੂੰ ਵੀ, ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਪ੍ਰੋਗਰਾਮ। ਉਹਦੇ ਅਧੀਨ ਬਹੁਤ ਸਾਰੇ ਲੋਕਾਂ ਨੇ ਫਰਾਡ ਕੀਤਾ, ਕੋਈ ਕੰਮ ਵੀ ਨਹੀਂ ਕੀਤਾ ਸੀ ਕਦੇ, ਕਿਸੇ ਨੇ ਲਾਈਫ 'ਚ ਕੰਮ ਨਹੀਂ ਕੀਤਾ ਸੀ। ਉਹਨਾਂ 'ਚ ਪੰਜਾਬੀ ਵੀ ਬੜੇ ਆ, ਬਹੁਤ ਸਾਰੇ ਲੋਕ ਜਿਹੜੇ ਆ ਪੈਸੇ 15-15 20-20 ਹਜ਼ਾਰ ਡਾਲਰ ਲੈ ਗਏ। ਹੁਣ ਇਨਵੈਸਟੀਗੇਸ਼ਨ ਵੀ ਚੱਲ ਰਹੀ ਆ, ਕਈਆਂ ਦੀਆਂ ਸਾਡੇ ਰੇਡੀਓ ਤੇ ਕਾਲਾਂ ਵੀ ਆਉਂਦੀਆਂ ਪਈ, ਹੁਣ ਮੈਨੂੰ ਲੈਟਰ ਉਹਨਾਂ ਦਾ ਆ ਗਿਆ ਆ ਤੇ ਕੀ ਕੀਤਾ ਜਾਊਗਾ, ਕੀ ਸਜ਼ਾ ਹੋਊਗੀ। ਜੀ, ਜੀ। ਬਹੁਤ ਸਾਰੇ ਲੋਕਾਂ ਨੇ ਪੈਸੇ ਲੈ ਕੇ ਐਪਲੀਕੇਸ਼ਨਾਂ ਭਰਤੀਆਂ, 2-2 3-3 ਹਜ਼ਾਰ ਡਾਲਰ ਲੈ ਕੇ ਵੀ ਤੁਹਾਨੂੰ ਘਰ ਬੈਠਿਆਂ ਨੂੰ ਮਿਲ ਜਾਣੇ ਆ ਪੈਸੇ। ਸੋ ਇਹ ਫਰਾਡ ਬਹੁਤ ਵੱਡੀ ਜਿਹੜੀ ਆ ਅਮਾਉਂਟ ਦੇ ਵਿੱਚ ਹੋਇਆ ਹੈਗਾ। ਹੁਣ ਕਾਂਗਰੈਸ਼ਨਲ ਰਿਪਬਲਿਕਨਸ ਨੇ ਕੈਲੀਫੋਰਨੀਆ ਦੀ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਆ। ਕੈਲੀਫੋਰਨੀਆ ਲੇਬਰ ਤੇ ਵਰਕਫੋਰਸ ਡਿਵੈਲਪਮੈਂਟ ਏਜੰਸੀ ਦੇ ਡਾਇਰੈਕਟਰ ਜੂਲੀ ਸੂ ਨੂੰ ਵੀ, ਪਈ ਇਹ ਜੋ ਕਲੇਮ ਇੰਨੇ ਦਿੱਤੇ ਗਏ ਆ, ਤੁਹਾਡੀ ਏਜੰਸੀ ਉਸ ਟਾਈਮ ਦੇ ਉੱਤੇ ਸੁੱਤੀ ਪਈ ਸੀ, ਮਾਰਚ 1 ਜੀ, 2020 ਤੋਂ ਲੈ ਕੇ ਜੂਨ 27 2023 ਤੱਕ। ਜੀ। ਸੋ ਹੁਣ ਇਹਨਾਂ ਦੀ ਫੈਡਰਲ ਗਵਰਨਮੈਂਟ ਵੱਲੋਂ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈਗੀ। ਕੈਲੀਫੋਰਨੀਆ ਦੀ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਈਡੀਡੀ ਡਿਪਾਰਟਮੈਂਟ ਦੀ ਹੁਣ ਯੂਐਸ ਦੀ ਕਾਂਗਰਸ ਆ ਉਹ ਇਨਵੈਸਟੀਗੇਟ ਕਰ ਸਕਦੀ ਆ ਕਿਉਂਕਿ ਯੂਐਸ ਕਾਂਗਰਸ ਹੁਣ ਰਿਪਬਲਿਕਨ ਦੇ ਹੱਥ ਵਿੱਚ ਆ ਗਈ ਆ। ਜਿਹੜਾ ਹਾਊਸ ਸਪੀਕਰ ਆ ਉਹ ਰਿਪਬਲਿਕਨ ਹੈਗਾ। ਕੈਲੀਫੋਰਨੀਆ ਦੀ ਈਡੀਡੀ ਡਿਪਾਰਟਮੈਂਟ ਦੇ ਵਿੱਚ 30 ਤੋਂ ਲੈ ਕੇ 35 ਬਿਲੀਅਨ ਡਾਲਰ ਦਾ ਜੋ ਫਰਾਡ ਹੋਇਆ ਸੀ ਜੀ। ਪਿਛਲੀਆਂ ਪੈਂਡੈਮਿਕ ਦੇ ਦੌਰਾਨ, ਕਿਉਂਕਿ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਵੀ ਸੀਗੇ, ਹੋਰ ਮੁਲਕਾਂ ਸੀ, ਉਹਨਾਂ ਦੇ ਨਾਂ ਦੇ ਉੱਤੇ ਝੂਠੀਆਂ ਜਿਹੜੀਆਂ ਆ ਉਹ ਚੈੱਕ ਲੈ ਗਏ ਹੈਗੇ। ਤੇ ਕੈਲੀਫੋਰਨੀਆ ਸਟੇਟ ਏਜੰਸੀ ਇਸ ਨੂੰ ਈਵਨ ਨਿਊਜ਼ਪੇਪਰਸ ਨੇ ਵੀ ਦੱਸਿਆ ਸੀ ਵੀ 20 ਬਿਲੀਅਨ ਤੋਂ ਲਾ ਕੇ 32.6 ਬਿਲੀਅਨ ਡਾਲਰ ਤੱਕ ਫਰੋਜੂਲੈਂਟ ਪੇਮੈਂਟਸ ਕੀਤੀਆਂ ਗਈਆਂ। ਤੇ ਉੱਥੇ ਜੋ EMPLOYEE ਕੰਮ ਕਰਦੇ ਆ ਉਹਨਾਂ ਦਾ ਕੀ ਸਿਸਟਮ ਸੀ, ਇੰਨਾ ਜ਼ਿਆਦਾ ਜਿਹੜਾ ਫਰਾਡ ਆ ਉਹ ਕਿਵੇਂ ਹੋ ਗਿਆ। ਤੇ ਫੈਡਰਲ ਗਵਰਨਮੈਂਟ ਨੇ ਇੱਕ ਨਵਾਂ ਪ੍ਰੋਗਰਾਮ ਕ੍ਰੀਏਟ ਕੀਤਾ ਸੀ ਸੈਲਫ ਇੰਪਲਾਇਡ ਲੋਕਾਂ ਨੂੰ ਵੀ ਜਾਂ ਕੰਟਰੈਕਟ ਵਰਕਰਸ ਨੂੰ ਵੀ, ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਪ੍ਰੋਗਰਾਮ। ਉਹਦੇ ਅਧੀਨ ਬਹੁਤ ਸਾਰੇ ਲੋਕਾਂ ਨੇ ਫਰਾਡ ਕੀਤਾ, ਕੋਈ ਕੰਮ ਵੀ ਨਹੀਂ ਕੀਤਾ ਸੀ ਕਦੇ, ਕਿਸੇ ਨੇ ਲਾਈਫ 'ਚ ਕੰਮ ਨਹੀਂ ਕੀਤਾ ਸੀ। ਉਹਨਾਂ 'ਚ ਪੰਜਾਬੀ ਵੀ ਬੜੇ ਆ, ਬਹੁਤ ਸਾਰੇ ਲੋਕ ਜਿਹੜੇ ਆ ਪੈਸੇ 15-15 20-20 ਹਜ਼ਾਰ ਡਾਲਰ ਲੈ ਗਏ। ਹੁਣ ਇਨਵੈਸਟੀਗੇਸ਼ਨ ਵੀ ਚੱਲ ਰਹੀ ਆ, ਕਈਆਂ ਦੀਆਂ ਸਾਡੇ ਰੇਡੀਓ ਤੇ ਕਾਲਾਂ ਵੀ ਆਉਂਦੀਆਂ ਪਈ, ਹੁਣ ਮੈਨੂੰ ਲੈਟਰ ਉਹਨਾਂ ਦਾ ਆ ਗਿਆ ਆ ਤੇ ਕੀ ਕੀਤਾ ਜਾਊਗਾ, ਕੀ ਸਜ਼ਾ ਹੋਊਗੀ। ਜੀ, ਜੀ। ਬਹੁਤ ਸਾਰੇ ਲੋਕਾਂ ਨੇ ਪੈਸੇ ਲੈ ਕੇ ਐਪਲੀਕੇਸ਼ਨਾਂ ਭਰਤੀਆਂ, 2-2 3-3 ਹਜ਼ਾਰ ਡਾਲਰ ਲੈ ਕੇ ਵੀ ਤੁਹਾਨੂੰ ਘਰ ਬੈਠਿਆਂ ਨੂੰ ਮਿਲ ਜਾਣੇ ਆ ਪੈਸੇ। ਸੋ ਇਹ ਫਰਾਡ ਬਹੁਤ ਵੱਡੀ ਜਿਹੜੀ ਆ ਅਮਾਉਂਟ ਦੇ ਵਿੱਚ ਹੋਇਆ ਹੈਗਾ। ਹੁਣ ਕਾਂਗਰੈਸ਼ਨਲ ਰਿਪਬਲਿਕਨਸ ਨੇ ਕੈਲੀਫੋਰਨੀਆ ਦੀ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਆ। ਕੈਲੀਫੋਰਨੀਆ ਲੇਬਰ ਤੇ ਵਰਕਫੋਰਸ ਡਿਵੈਲਪਮੈਂਟ ਏਜੰਸੀ ਦੇ ਡਾਇਰੈਕਟਰ ਜੂਲੀ ਸੂ ਨੂੰ ਵੀ, ਪਈ ਇਹ ਜੋ ਕਲੇਮ ਇੰਨੇ ਦਿੱਤੇ ਗਏ ਆ, ਤੁਹਾਡੀ ਏਜੰਸੀ ਉਸ ਟਾਈਮ ਦੇ ਉੱਤੇ ਸੁੱਤੀ ਪਈ ਸੀ, ਮਾਰਚ 1 ਜੀ, 2020 ਤੋਂ ਲੈ ਕੇ ਜੂਨ 27 2023 ਤੱਕ। ਜੀ। ਸੋ ਹੁਣ ਇਹਨਾਂ ਦੀ ਫੈਡਰਲ ਗਵਰਨਮੈਂਟ ਵੱਲੋਂ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈਗੀ।